ਵੀਅਰਸ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ ਜੀ। ਡਾਕਟਰ ਸਾਹਿਬ ਸਾਡੀ ਅਗਲੀ ਈਮੇਲ ਆਸਟ੍ਰੇਲੀਆ ਤੋਂ ਭੈਣ ਰਜਵੰਤ ਕੌਰ ਜੀ ਦੀ ਹੈ। ਇਹ ਲਿਖਦੇ ਹਨ, ਡਾਕਟਰ ਅੰਕਲ ਅਤੇ ਭੈਣ ਨੀਲਮ ਕੌਰ ਜੀ ਸਤਿ ਸ੍ਰੀ ਅਕਾਲ। ਪ੍ਰਧਾਨ ਮੰਤਰੀ ਦੀ ਕੁਰਸੀ ਵਿੱਚ ਐਸੀ ਕੀ ਖਿੱਚ ਹੈ ਜਿਸ ਦਾ ਮੋਹ ਨਹੀਂ ਛੱਡਿਆ ਜਾਂਦਾ, ਭਾਵੇਂ ਜਾਣ ਦਾ ਡਰ ਹੀ ਹੋਵੇ। ਜਿਵੇਂ ਕਿ ਇੰਦਰਾ ਗਾਂਧੀ, ਰਾਜੀਵ ਗਾਂਧੀ ਤੇ ਹੁਣ ਰਾਹੁਲ ਗਾਂਧੀ ਵੀ ਰੋ ਰਿਹਾ ਹੈ ਕਿ ਮੈਨੂੰ ਮਾਰ ਦੇਣਗੇ। ਅਗਰ ਇੰਨਾ ਹੀ ਡਰ ਹੈ ਤਾਂ ਇਸ ਦੌੜ ਵਿੱਚ ਕਿਉਂ ਲੱਗਾ ਹੈ? ਬੇਸ਼ੱਕ ਮਰਦੇ ਤਾਂ ਆਪਣੀਆਂ ਗਲਤ ਨੀਤੀਆਂ ਕਾਰਨ ਹੀ ਹਨ। ਧੰਨਵਾਦ ਸਰ ਜੀ। ਡਾਕਟਰ ਸਾਹਿਬ ਬੇਟੀ ਰਾਜਵੰਤ ਕੌਰ ਦਾ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਆਸਟ੍ਰੇਲੀਆ ਤੋਂ ਲਿਖਿਆ ਜੀ। ਅੱਜ ਹੀ ਇਹ ਈਮੇਲ ਆਈ ਹੈ ਔਰ ਬਹੁਤ ਸਾਰੀਆਂ ਈਮੇਲਸ ਨੂੰ ਪਿੱਛੇ ਛੱਡ ਕੇ ਅੱਜ ਦੇ ਪ੍ਰੋਗਰਾਮ 'ਚ ਅਸੀਂ ਸ਼ਮੂਲੀਅਤ ਕੀਤੀ ਹੈ, ਕਿਉਂਕਿ ਇੱਕ ਤਾਂ ਅਸੀਂ ਵੈਸੇ ਵੀ ਹਮੇਸ਼ਾ ਚਾਹੁੰਦੇ ਹਾਂ ਵੀ ਸਾਡੀਆਂ ਭੈਣਾਂ ਬੱਚੀਆਂ ਪਾਰਟਿਸਿਪੇਟ ਕਰਨ ਡਿਸਕਸ਼ਨ ਡਿਬੇਟਸ, ਔਰ ਮੈਨੂੰ ਖੁਸ਼ੀ ਹੁੰਦੀ ਹੈ ਜਦੋਂ ਉਹਨਾਂ ਦੀ ਲਿਖਤ ਸਾਡੇ ਤੱਕ ਪਹੁੰਚਦੀ ਹੈ ਜੀ। ਤੇ ਦੂਸਰਾ ਸਾਡੀ ਇਹ ਚਾਹਨਾ ਹੁੰਦੀ ਹੈ ਵੀ ਬਰੀਫ ਹੋਏ, ਛੋਟੀ ਹੋਏ ਜੀ। ਔਰ ਉਹਨਾਂ ਨੇ ਸਵਾਲ ਬੜਾ ਕੀਮਤੀ ਪੁੱਛਿਆ ਬਟ ਬੜੇ ਥੋੜ੍ਹੇ ਸ਼ਬਦਾਂ 'ਚ। ਸੋ ਮੈਂ ਸਮਝਦਾ ਵੀ ਕੁਝ ਸਾਡੇ ਵੀਰ ਭਾਵੇਂ ਉਹ ਭਾਵਨਾ ਵਸ ਕਰਦੇ ਨੇ, ਪ੍ਰੇਮ ਵਸ ਕਰਦੇ ਨੇ, ਬਹੁਤ ਲੰਬਾ 2-2 3-3 ਸਫ਼ੇ ਦਾ ਉਹਨਾਂ ਦਾ ਲਿਖਣ ਦਾ ਢੰਗ ਹੈ ਜੀ। ਹੁੰਦਾ ਹਰ ਸ਼ਬਦ ਉਹਨਾਂ ਦਾ ਕੀਮਤੀ ਹੈ, ਪਰ ਉਹ ਇੱਕ ਐਸੇ ਬਣ ਜਾਂਦਾ ਹੈ। ਔਰ ਪਿੱਛੇ ਜਿਵੇਂ ਇੱਕ ਅਸੀਂ ਈਮੇਲ ਪੜ੍ਹੀ ਤੇ ਅੱਜ ਹੀ ਮੇਰੇ ਇੱਕ ਮਿੱਤਰ ਜਿਹੜੇ ਮਿਲਣ ਆਇਆ ਉਹ ਮੈਨੂੰ ਕਹਿ ਰਹੇ ਸੀ ਜੀ ਕਿ ਉਹਦੇ 'ਚ ਬਹੁਤ ਅਕੇਵਾਂ ਸੀ, ਬਹੁਤ ਲੰਬੀ ਸੀ। ਜੀ ਜੀ ਜੀ। ਮੈਂ ਕਿਹਾ ਜੀ ਹੁਣ ਸਾਡੀ ਕੋਸ਼ਿਸ਼ ਤਾਂ ਇਹੀ ਹੁੰਦੀ ਹੈ ਕਿ ਵੀ ਅਸੀਂ ਤਾਂ ਕਹਿ ਹੀ ਸਕਦੇ, ਤੇ ਕਈ ਵਾਰੀ ਕਿਉਂਕਿ ਮੈਂ ਨਹੀਂ ਕਦੇ ਚਾਹੁੰਦਾ ਵੀ ਜਦੋਂ ਮੈਂ ਲਿਖਦਾ ਸੀ ਜਾਂ ਲਿਖਦਾ ਤੇ ਕਿਸੇ ਨੇ ਐਡਿਟ ਕਰਨਾ ਹੋਏ ਤੇ ਮੇਰੇ ਲਿਖਤ 'ਚੋਂ, ਕਿਉਂਕਿ ਤੁਹਾਡਾ ਭਾਵਨਾਵਾਂ ਦਾ ਫਲੋ ਹੁੰਦਾ ਤੇ ਕਈ ਵਾਰ ਤੁਸੀਂ ਜੇ ਇੱਕ ਪੈਰਾ ਵਿੱਚੋਂ ਕੱਢ ਦਿੰਦੇ ਹੋ ਤੇ ਉਹ ਫਲੋ ਰੁਕ ਜਾਂਦਾ ਹੈ ਪੜ੍ਹਨ ਵੇਲੇ ਵੀ। ਸੋ ਲੇਕਿਨ ਫਿਰ ਵੀ ਅਸੀਂ ਇਹ ਬੇਨਤੀ ਕਰਾਂਗੇ ਕਿ ਵੀ ਬਿਲਕੁਲ ਬਰੀਫ ਜਾਂ ਕਾਮੈਂਟ ਲਿਖੋ ਜਾਂ ਸਵਾਲ ਲਿਖੋ ਜੀ। ਨਹੀਂ, ਬਾਕੀ ਜਿਹੜਾ ਹੈ ਉਹ ਪਾਰਟ ਕਿਸੇ ਐਸੇ ਫਾਰਮ 'ਚ ਲਿਖਿਆ ਜਾ ਸਕਦਾ ਹੈ ਜਿਹਨੂੰ ਕੋਈ ਵੀ ਪਬਲੀਕੇਸ਼ਨ ਛਾਪ ਦੇਗੀ ਜੀ ਜੀ। ਇਹਨਾਂ ਨੇ ਰਾਜਵੰਤ ਕੌਰ ਜੀ ਨੇ ਪੁੱਛਿਆ ਕਿ ਵੀ ਐਸੀ ਪ੍ਰਾਈਮ ਮਿਨਿਸਟਰ ਦੀ ਕੁਰਸੀ 'ਚ ਐਸੀ ਕੀ ਤਾਕਤ ਹੈ ਕਿ ਇਹਦੇ ਬਾਵਜੂਦ ਕਿ ਮੌਤ ਨਜ਼ਰ ਆਉਂਦੀ ਹੈ, ਇੰਦਰਾ ਗਾਂਧੀ ਹੋਏ, ਰਾਜੀਵ ਗਾਂਧੀ ਹੋਏ, ਰਾਹੁਲ ਗਾਂਧੀ ਹੋਏ, ਕਿ ਵੀ ਇਹ ਵੀ ਕਹੀ ਜਾਂਦਾ, ਰੋਈ ਵੀ ਜਾਂਦਾ ਵੀ ਮੈਨੂੰ ਮਾਰ ਦੇਣਗੇ ਜੀ ਰਾਹੁਲ, ਤੇ ਫਿਰ ਤੂੰ ਬਣਨਾ ਵੀ ਕਿਉਂ ਚਾਹੁੰਦਾ? ਹਾਲਾਂਕਿ ਉਹਨਾਂ ਨੇ ਬਾਅਦ 'ਚ ਬੜੀ ਕੀਮਤੀ ਗੱਲ ਕਹੀ ਕਿ ਕੋਈ ਪ੍ਰਾਈਮ ਮਿਨਿਸਟਰ ਦੀ ਕੁਰਸੀ ਦੇ ਥੱਲੇ ਕੋਈ ਮੌਤ ਨਹੀਂ ਬੰਨੀ ਹੋਈ, ਮਰਦੇ ਤਾਂ ਗਲਤ ਨੀਤੀਆਂ ਕਰਕੇ ਹੀ ਨੇ ਜੀ ਜੀ। ਬਿਲਕੁਲ। ਹੁਣ ਜੇ ਇਹਦੇ 'ਚੋਂ ਪ੍ਰਾਈਮ ਮਿਨਿਸਟਰ ਦੀ ਕੁਰਸੀ ਵਾਲਾ ਸ਼ਬਦ ਪਾਸੇ ਕੱਢ ਦਿਓ, ਪ੍ਰਾਈਮ ਮਿਨਿਸਟਰ ਵਰਡ ਪਾਸੇ ਕੱਢ ਦਿਓ, ਤੇ ਫਿਰ ਵੀ ਸਵਾਲ ਉਨਾ ਹੀ ਰੈਲੇਵੈਂਟ ਰਹੇਗਾ ਵੀ ਕੁਰਸੀ 'ਚ ਐਸੀ ਕਿਹੜੀ ਤਾਕਤ ਹੈ ਜੀ ਜਿਹੜਾ ਬਹਿ ਜਾਂਦਾ ਉਹ ਛੱਡਦਾ ਹੀ ਨਹੀਂ ਜੀ ਜੀ। ਹੁਣ ਈਵਨ ਗੁਰਦੁਆਰਿਆਂ ਵੱਲ ਆ ਜਾਓ, ਚਲੋ ਪ੍ਰਾਈਮ ਮਿਨਿਸਟਰ ਤਾਂ ਸਾਰੇ ਦੇਸ਼ ਨੂੰ, ਗੁਰਦੁਆਰਿਆਂ ਵੱਲ ਆ ਜਾਓ ਜੀ। ਔਰ ਮੈਂ ਕਈ ਗੁਰਦੁਆਰਿਆਂ ਦੀਆਂ ਉਦਾਹਰਨਾਂ ਦੇ ਸਕਦਾ ਜਿੱਥੇ ਜਦੋਂ ਕਮੇਟੀਆਂ 'ਚ 2-2 ਗਰੁੱਪ ਬਣ ਗਏ, ਦੂਜੇ ਬਣ ਗਏ, ਉਹਨਾਂ ਨੇ ਕਿਹਾ ਜੀ ਸਭ ਨੂੰ ਛੱਡੋ, ਤੁਸੀਂ ਜਿਹੜੇ ਲੰਗਰ 'ਚ ਭਾਂਡੇ ਮਾਂਜਦੇ ਆ ਨਾ ਉਹਨਾਂ ਨੂੰ ਪ੍ਰਬੰਧ ਦੇ ਦਿਓ, ਇਹ ਬਾਕੀ ਸਭ ਭੁੱਖੇ ਨੇ ਦੂਜੇ। ਉਹਨਾਂ ਨੂੰ ਜਦੋਂ ਪ੍ਰਬੰਧ ਦਿੱਤਾ ਉਹ ਕੱਢਣੇ ਸਭ ਤੋਂ ਔਖੇ ਹੋ ਗਏ ਜੀ। ਉਹ ਐਸੇ ਜਾ ਕੇ ਅਦਾਲਤਾਂ 'ਚ ਹੀ ਨਿਕਲਦੇ ਨੇ ਜੀ। ਹੁਣ ਗੱਲ ਪਾਵਰ ਦੀ ਹੈ, ਔਰ ਇਸ ਨੂੰ ਜੇ ਮੈਂ ਥੋੜ੍ਹਾ ਜਿਹਾ ਹੋਰ ਐਕਸਪਲੇਨ ਕਰਾਂ ਕਿ ਬਹੁਤ ਵਾਰ ਨਸ਼ਿਆਂ ਦੀ ਗੱਲ ਹੁੰਦੀ ਹੈ ਔਰ ਹਰ ਨਸ਼ੇ ਦਾ ਇੱਕ ਕਾਲ ਹੈ, ਡਿਊਰੇਸ਼ਨ ਹੈ ਕਿ ਕਿੰਨੀ ਦੇਰ ਬਾਡੀ 'ਚ ਉਹਦਾ ਅਸਰ ਰਹਿੰਦਾ ਹੈ। ਪੋਸਟ ਹੋਏ, ਭੰਗ ਹੋਏ, ਅਫੀਮ ਹੋਏ, ਸ਼ਰਾਬ ਹੋਏ, ਅੱਜ ਕ੍ਰੈਕ ਕੋਕੇਨ ਹੈ, ਹੈਰੋਇਨ ਹੈ, ਹੋਰ ਕਿੰਨੇ ਸਿੰਥੈਟਿਕ ਨਸ਼ੇ ਬਣ ਗਏ ਜੀ ਜੀ। ਲੇਕਿਨ ਇਹਨਾਂ ਨਸ਼ਿਆਂ ਦਾ ਵੀ ਫਿਰ ਇੱਕ ਟਾਈਮ ਹੈ, ਜੇ ਉਸ ਟਾਈਮ ਤੋਂ ਬਾਅਦ ਉਹਨਾਂ ਦਾ ਅਸਰ ਮੁੱਕ ਜਾਂਦਾ ਹੈ ਫਿਰ ਉਹ ਨਸ਼ਈ ਉਹਨੂੰ ਦੁਬਾਰਾ ਲੈਂਦੇ ਨੇ, ਜਾਂ ਉਹਨਾਂ ਨੂੰ ਟੋਟਾ ਲੱਗਾ ਹੁੰਦਾ, ਟੁੱਟੇ ਪਏ ਹੁੰਦੇ ਨੇ, ਅਮਲੀ ਦਾ ਅਮਲ ਟੁੱਟ ਜਾਏ ਉਹਦਾ ਕੀ ਹਾਲ ਹੁੰਦਾ ਜੀ ਜੀ। ਪਰ ਸਭ ਤੋਂ ਖਤਰਨਾਕ ਨਸ਼ਾ ਜਿਹੜਾ ਹੈ ਉਹ ਤਾਕਤ ਦਾ ਨਸ਼ਾ ਹੈ, ਸੱਤਾ ਦਾ ਨਸ਼ਾ ਹੈ ਜੀ। ਔਰ ਉਸ ਨਸ਼ੇ 'ਚ ਪੈਸੇ ਦਾ ਵੀ ਨਸ਼ਾ ਹੈ, ਧਨ ਦਾ ਵੀ ਇੱਕ ਆਪਣਾ ਨਸ਼ਾ ਹੈ ਜੀ। ਪਰ ਇਹ ਜਿਹੜਾ ਸੱਤਾ ਦਾ ਨਸ਼ਾ ਹੈ ਜਾਂ ਪਾਵਰ ਦਾ ਨਸ਼ਾ ਹੈ, ਇਹਦੇ ਪਿੱਛੇ ਧਨ, ਰੂਪ ਜਾਂ ਦੁਨਿਆਵੀ ਨਸ਼ੇ ਇਹ ਸਾਰੇ ਪਿੱਛੇ ਰਹਿ ਜਾਂਦੇ ਨੇ। ਔਰ ਸ਼ਾਇਦ ਇਹੀ ਕਾਰਨ ਹੈ, ਜਦੋਂ ਮੈਂ ਸੁਕਰਾਤ ਦਾ ਜਿਹੜਾ ਚੇਲਾ ਹੈ ਪਲੇਟੋ, ਬੜਾ ਵੱਡਾ ਫਿਲਾਸਫਰ ਹੋਇਆ ਲਗਭਗ 2500 ਸਾਲ ਪਹਿਲਾਂ, ਉਹਨੇ ਹੀ ਸੁਕਰਾਤ ਦੀਆਂ ਲਿਖਤਾਂ ਨੂੰ ਆਵਾਜ਼ ਦਿੱਤੀ ਤਾਂ ਉਹਨੇ ਇੱਕ ਥਾਂ 'ਤੇ ਲਿਖਿਆ ਕਿ ਵੀ ਜੇ ਤੁਸੀਂ ਕਿਸੇ ਬੰਦੇ ਨੂੰ ਪਰਖਣਾ ਤਾਂ ਫਿਰ ਉਹਨੂੰ ਪਾਵਰ ਦੇ ਦਿਓ ਜੀ। ਔਰ ਸੱਚਮੁੱਚ ਹੀ ਅਸੀਂ ਵੀ ਦੇਖਿਆ ਵੀ ਜਿਹਨੂੰ ਤੁਸੀਂ ਥੋੜ੍ਹਾ ਬਹੁਤ ਰੈਕਗਨਾਈਜ਼ ਕਰਦੇ ਹੋ, ਪਾਵਰ ਦਿੰਦੇ ਹੋ, ਗੁਰਦੁਆਰਿਆਂ ਦਾ ਪਲੇਟਫਾਰਮ ਹੋਏ, ਜਥੇਬੰਦੀਆਂ ਦਾ ਪਲੇਟਫਾਰਮ ਹੋਏ,
ਉਹ ਬੋਲੀ ਹੋਰ ਹੋ ਜਾਂਦੀ ਹੈ, ਚਾਲ ਹੀ ਹੋਰ ਹੋ ਜਾਂਦੀ ਹੈ। ਉਹ ਸਭ ਤੋਂ ਪਹਿਲਾਂ ਉਹਨੂੰ ਹੀ ਡਿੱਗਦਾ ਹੈ ਜਿਹਨੇ ਉਹਨੂੰ ਬਣਾਇਆ ਹੁੰਦਾ ਹੈ। ਜੀ ਹੁਣ ਇਹ ਇੱਕ ਰੀਜ਼ਨ ਹੈ ਕਿ ਪਾਵਰ, ਔਰ ਇਸ ਗੱਲ ਦਾ ਜਦੋਂ ਪਾਵਰ ਜਿਨ੍ਹਾਂ ਦੇ ਕੋਲ ਹੁੰਦੀ ਹੈ, ਹਾਲਾਂਕਿ ਗੁਰੂ ਨੇ ਯਾਦ ਕਰਵਾਇਆ ਇਹ ਜਿਹੜੀ ਮੌਤ ਦੀ ਗੱਲ ਹੈ। ਹੁਣ ਜਦੋਂ ਗੁਰੂ ਅਰਜਨ ਸਾਹਿਬ ਇਹ ਫਰਮਾਉਂਦੇ ਨੇ ਕਿ ਗਰੀਬਾਂ ਉੱਪਰ ਜੇ ਖਿੰਝੈ ਦਾੜੀ, ਪਾਰ ਬ੍ਰਹਮ ਸਾ ਅਗਨ ਮੈਂ ਸਾੜੀ। ਹੁਣ ਜਦੋਂ ਕੋਈ ਗੁੱਸੇ 'ਚ ਹੁੰਦਾ ਹੈ, ਆਪਣਾ ਕਈ ਦਾੜੀ ਆਪਣੀ ਫੜੀ ਹੁੰਦੀ ਹੈ ਤੇ ਗੁੱਸੇ 'ਚ ਜਿਹੜਾ ਉਹ ਦੂਸਰੇ ਦੇ ਉੱਤੇ ਕਹਿਰ ਢਾਣ ਦੇ ਹੁਕਮ ਦੇ ਰਹੇ ਹੁੰਦੇ ਨੇ ਜੀ ਕਿ ਵੀ ਜਿਹੜਾ ਗਰੀਬ ਦੇ ਉੱਤੇ ਕਹਿਰ ਵਸਾਉਣਾ ਚਾਹੁੰਦਾ ਹੈ, ਗਰੀਬਾਂ ਉੱਪਰ ਜੇ ਖਿੰਝੈ ਦਾੜੀ, ਪਾਰ ਬ੍ਰਹਮ ਸਾ ਅਗਨ ਮੈਂ ਸਾੜੀ, ਕਿ ਉਹ ਅਲਟੀਮੇਟਲੀ ਡਿਸਟਰੋਏ ਹੋਣਗੇ। ਉਹਨਾਂ ਦਾ ਹੰਕਾਰ ਉਹਨਾਂ ਨੂੰ ਖਤਮ ਕਰੇਗਾ। ਜੀ ਔਰ ਸੱਤਾ ਦਾ ਦੂਜਾ ਹਿੱਸਾ ਅਹੰਕਾਰ ਆ ਜਾਂਦਾ ਹੈ। ਪਾਵਰ ਹੰਕਾਰ ਦੇ ਵਿੱਚ ਅੰਨ੍ਹਿਆ ਕਰ ਦਿੰਦੀ ਹੈ। ਔਰ ਗੁਰੂ ਸਾਹਿਬ ਨੇ ਫਿਰ ਉਸ ਬਾਰੇ ਵੀ ਯਾਦ ਕਰਵਾਇਆ ਕਿ ਸੁਖੀ ਬਸੈ ਮਸਕੀਨਿਆਂ, ਆਪ ਨਿਵਾਰ ਤਲੇ, ਵੱਡੇ ਵੱਡੇ ਅਹੰਕਾਰੀ ਹੈ, ਨਾਨਕ ਗਰਭ ਗਲੇ। ਉਹਨਾਂ ਨੂੰ ਕਿਸੇ ਨੂੰ ਡਿਸਟਰੋਏ ਕਰਨ ਦੀ ਲੋੜ ਨਹੀਂ ਹੁੰਦੀ। ਗਰਭ ਜਿਹੜਾ ਹੈ, ਹੰਕਾਰ ਜਿਹੜਾ ਹੈ, ਉਹੀ ਉਹਨਾਂ ਨੂੰ ਡਿਸਟਰੋਏ ਕਰ ਦਿੰਦਾ। ਇੰਦਰਾ ਗਾਂਧੀ ਨੂੰ ਕਿਸੇ ਨੇ ਨਹੀਂ ਮਾਰਿਆ, ਉਹਦੇ ਹੰਕਾਰ ਨੇ, ਉਸ ਵਿਚਲੇ ਉਸ ਤਾਕਤ ਦੇ ਨਸ਼ੇ 'ਚ ਅੰਨੀ ਨੇ ਰੱਬ ਔਰ ਸ਼ੈਤਾਨ 'ਚ ਉਹ ਫਰਕ ਨੂੰ ਵੀ ਮਿਟਾ ਦਿੱਤਾ। ਰੱਬ ਦੇ ਘਰ ਤੇ ਟੈਂਕਾਂ ਤੋਪਾਂ ਦੇ ਨਾਲ ਹਮਲਾ ਕੀਤਾ ਜੀ, ਤੇ ਫਿਰ ਜਿਵੇਂ ਭੈਣ ਜੀ ਨੇ ਕਿਹਾ, ਬੱਚੀ ਨੇ, ਰਾਜਵੰਤ ਨੇ, ਕਿ ਅਲਟੀਮੇਟਲੀ ਕੀ ਹੈ, ਉਹੀ ਹੋਣਾ ਸੀ ਜੀ। ਨੀਤੀਆਂ ਨੇ ਲੈ। ਇਹੀ ਗੱਲ ਰਾਜੀਵ ਗਾਂਧੀ ਨੇ ਕੀਤੀ, ਤਾਕਤ ਦੇ ਨਸ਼ੇ 'ਚ ਨਾ ਫੌਜਾਂ ਚੜਾ ਦਿੱਤੀਆਂ। ਸਿੱਖਾਂ ਨਾਲ ਤਾਂ ਜੋ ਕੀਤਾ ਸੋ ਕੀਤਾ, ਲੇਕਿਨ ਜਿਹੜੀ ਬੀਬੀ ਧੇਨੂ ਨੇ ਉਸ ਦਾ ਅੰਤ ਕੀਤਾ। ਇਹ ਫਿਰ ਅਕਾਲ ਪੁਰਖ ਦਾ ਇੱਕ ਜਸਟਿਸ ਸਿਸਟਮ ਹੈ ਜਿਹੜਾ ਉਸ ਪਾਸੇ ਲੈ ਜਾਂਦਾ। ਔਰ ਰਾਹੁਲ ਜਿਹੜਾ ਇਹ ਸੱਤਾ ਦੀ ਭੁੱਖ ਹੈ, ਤਾਕਤ ਦੀ ਭੁੱਖ ਹੈ। ਤਾਕਤ ਜਦੋਂ ਮਿਲਦੀ ਹੈ, ਫਿਰ ਇੱਕ ਪੰਜਾਬੀ ਦੀ ਐਕਸਪ੍ਰੈਸ਼ਨ ਰਹੀ ਹੈ, ਸ਼ਾਇਦ ਬਾਕੀ ਜ਼ਬਾਨਾਂ 'ਚ ਵੀ ਹੋਏ ਪੂਰਬ ਦੀਆਂ, ਤਪੋਂ ਰਾਜ ਰਾਜੋ ਨਰਕ। ਹੁਣ ਤਪੋਂ ਰਾਜ ਦਾ ਮਤਲਬ ਇਹ ਹੈ ਕਿ ਘਾਲਣਾ ਘਾਲ ਕੇ ਤੁਸੀਂ ਸੱਤਾ ਦੀ ਉਸ ਕੁਰਸੀ ਤੱਕ ਪਹੁੰਚਦੇ ਹੋ ਜੀ। ਕਈ ਉਹਨੂੰ ਪੂਰਬਲੇ ਜਨਮਾਂ ਦੀ ਘਾਲ ਕਹਿੰਦੇ ਨੇ, ਕੋਈ ਹੋਰ ਕਹਿੰਦੇ ਨੇ, ਪਰ ਤਪ ਜਿਹੜਾ ਉਹ ਪੈਨੈਂਸ ਹੈ ਜੀ। ਤੇ ਜਦੋਂ ਤੁਹਾਨੂੰ ਉਹ ਮਿਲ ਜਾਂਦਾ ਹੈ, ਫਿਰ ਉਸ ਤੋਂ ਅੱਗੇ ਕੀ ਹੁੰਦਾ, ਫਿਰ ਤੁਸੀਂ ਨਰਕਾਂ 'ਚ ਹੀ ਡਿੱਗਣਾ ਹੁੰਦਾ। ਇਸ ਲਈ ਕਿ ਉਹ ਜਿਹੜੀ ਸੱਤਾ ਦੀ ਕੁਰਸੀ ਹੈ, ਪਾਵਰ ਹੈ, ਉਹ ਫਿਰ ਤੁਹਾਨੂੰ ਆਪਣਾ ਆਪਾ ਭੁਲਾ ਦਿੰਦੀ ਹੈ। ਇਹੀ ਹਾਲ ਪੈਸੇ ਦਾ ਵੀ ਹੁੰਦਾ। ਪੈਸੇ ਦਾ ਇੱਕ ਆਪਣਾ ਨਸ਼ਾ ਹੈ ਜੀ। ਧਨਾੜ ਆਦਮੀ ਆਪਣੇ ਇੱਕ ਨਸ਼ੇ 'ਚ ਤੁਰੇ ਫਿਰਦੇ ਨੇ, ਤੇ ਉਹਨਾਂ ਦਾ ਵੀ ਹਾਲ ਇਹ ਹੁੰਦਾ ਹੈ ਕਿ ਮਾਇਆ ਧਾਰੀ ਅਤ ਅੰਨਾ ਬੋਲਾ। ਜਿਹਦੇ ਕੋਲ ਧਨ ਆਉਂਦਾ ਉਹ ਅਤ ਦਾ ਅੰਨਾ ਹੁੰਦਾ, ਅਤ ਦਾ ਬੋਲਾ ਹੁੰਦਾ। ਜੀ ਜੀ। ਸੋ ਮੈਂ ਸਮਝਦਾ ਵੀ ਆਹੀ ਇਹਦਾ ਰੀਜ਼ਨ ਹੈ। ਸੋ ਬਹੁਤ ਧੰਨਵਾਦ ਬੱਚੀ ਰਾਜਵੰਤ ਦਾ ਕਿ ਉਹਨਾਂ ਨੇ ਸਾਨੂੰ ਲਿਖਿਆ, ਔਰ ਅਸੀਂ ਆਸ ਕਰਾਂਗੇ ਵੀ ਅੱਗੋਂ ਵੀ ਉਹ ਕ੍ਰੀਏਟਿਵ ਆਪਣੇ ਕਾਮੈਂਟ ਵੀ, ਸਵਾਲ ਵੀ, ਜਾਂ ਜਿਵੇਂ ਵੀ ਜਿਸ ਫੀਲਡ 'ਚ ਵੀ ਉਹ ਪੜ੍ਹਦੇ ਨੇ, ਕੰਮ ਕਰਦੇ ਨੇ, ਉਸ ਨਾਲ ਜੁੜਿਆ ਜਿਹੜਾ ਵੀ ਜੀ ਰਿਚ ਐਕਸਪੀਰੀਅੰਸ ਹੈ, ਉਹਦੇ ਨਾਲ ਸਾਰੇ ਸਾਡੇ ਦਰਸ਼ਕਾਂ ਦੀ ਸਾਂਝ ਪਾਉਣਗੇ। ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣੇ ਵਿਚਾਰਾਂ ਦੀ ਰੋਸ਼ਨੀ ਸਾਡੇ ਦਰਸ਼ਕਾਂ ਨੂੰ ਆਈ ਈਮੇਲਸ ਉੱਪਰ ਪਾਈ। ਤੇ ਹੁਣ ਅਸੀਂ ਬ੍ਰੇਕ ਲੈਂਦੇ ਹਾਂ। ਵੀਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।